ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆਪਾਂ ਕਰਦੇ ਜਾਈਏ ਤਾਂ ਦੱਸਿਆ ਜਾ ਰਿਹਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਨੈਚੁਰਲ ਗੈਸ ਹੀਟਰਸ ਆ ਉਹਨਾਂ ਦੀ ਸੇਲਸ ਦੇ ਉੱਤੇ ਬੈਨ ਲਗਾਇਆ ਜਾ ਰਿਹਾ ਆ। 2030 ਤੋਂ ਬਾਅਦ ਚ ਨੈਚੁਰਲ ਗੈਸ ਦੇ ਨਾਲ ਚੱਲਣ ਵਾਲੇ ਹੀਟਰਸ ਆ ਉਹਨਾਂ ਨੂੰ ਨਹੀਂ ਵੇਚਿਆ ਜਾਊਗਾ। ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਨੇ ਇਸ ਦੇ ਉੱਤੇ ਵੋਟ ਪਾਉਂਦੇ ਹੋਏ ਗੈਸ ਫਰਨਸਿਸ ਤੇ ਗੈਸ ਵਾਟਰ ਹੀਟਰਸ ਨੂੰ 2030 ਤੱਕ ਆਬਸੋਲੀਟ ਕਰ ਦੇਣਾ ਆ। ਆਲਰੇਡੀ ਗੈਸ ਪਾਵਰਡ ਕਾਰਜ਼ ਦੇ ਉੱਤੇ 2035 ਤੋਂ ਬਾਅਦ ਦੇ ਵਿੱਚ 100% ਬੈਨ ਜਿਹੜਾ ਆ ਉਹ ਲੱਗਣ ਜਾ ਰਿਹਾ ਹੈਗਾ ਆ। ਸੋ ਕੈਲੀਫੋਰਨੀਆ ਦੇ ਹਾਊਸ ਹੋਲਡਸ ਦੇ ਵਿੱਚ ਇਸ ਮੌਕੇ 90% ਕਹਿੰਦੇ ਆ ਵੀ ਜਿਹੜੀ ਗੈਸ ਦੇ ਨਾਲ ਚੱਲਣ ਵਾਲਾ ਗੈਸ ਯੂਜ਼ ਜਿਹੜਾ ਆ ਉਹ ਵਾਟਰ ਹੀਟਰ ਤੇ ਫਰਨਸਿਸ ਦੇ ਨਾਲ ਜਿਹੜਾ ਉਹ ਰਹਿੰਦਾ ਆ। ਆਲਰੇਡੀ ਇਹ ਇੱਕ ਮੁਹਿੰਮ ਕਾਰਬ ਦੇ ਦੁਆਰਾ ਤੇ ਬਹੁਤ ਸਾਰੀਆਂ ਜਿਹੜੀਆਂ ਕਲਾਈਮੇਟ ਨਾਲ ਜੁੜੀਆਂ ਸੰਸਥਾਵਾਂ ਆ ਉਹ ਚਲਾ ਰਹੀਆਂ ਆ ਵੀ ਜਿਹੜੇ ਚੁੱਲ੍ਹੇ ਵੀ ਆ ਉਹ ਵੀ ਗੈਸ ਵਾਲੇ ਨਹੀਂ, ਜਿਹੜੇ ਇੰਡਕਸ਼ਨ ਵਾਲੇ ਆ ਉਹ ਚੱਲਣੇ ਚਾਹੀਦੇ ਆ। ਇਹਨਾਂ ਦਾ ਵੀ ਪੋਲਿਊਸ਼ਨ ਜਿਹੜਾ ਉਹ ਬਹੁਤ ਹੁੰਦਾ ਆ। ਸੋ ਕੈਲੀਫੋਰਨੀਆ ਇਸ ਟਾਈਮ ਫੋਸਲ ਫਿਊਲਸ ਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਆ ਉਹਨਾਂ ਉੱਤੇ ਬੈਨ ਕਰਨ ਦੇ ਵਿੱਚ ਮੋਹਰੀ ਜਿਹੜਾ ਹੈਗਾ ਆ ਤੇ ਇਲੈਕਟ੍ਰੀਫਿਕੇਸ਼ਨ ਵੱਲ ਨੂੰ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਸੋ ਇਹ ਬਹੁਤ ਵੱਡਾ ਚੇਂਜ ਆ ਰਿਹਾ ਆ। ਡੀਜ਼ਲ ਤੇ ਗੈਸ ਨਾਲ ਚੱਲਣ ਵਾਲੀਆਂ ਗੱਡੀਆਂ 2035 ਤੱਕ ਤੇ ਘਰਾਂ 'ਚ ਤੁਹਾਡੇ ਜਿਹੜਾ ਪਾਣੀ ਗਰਮ ਕਰਨ ਵਾਲੀਆਂ ਫਰਨੈਸਿਸ ਜਾਂ ਵਾਟਰ ਹੀਟਰਸ ਆ ਉਹਨਾਂ ਨੂੰ ਇਹਨਾਂ ਨੇ 2030 ਦੇ ਤੋਂ ਬਾਅਦ ਦੇ ਵਿੱਚ ਵੇਚਣਾ ਜਿਹੜਾ ਉਹ ਬੰਦ ਕਰ ਦੇਣਾ ਆ। ਸੋ ਕਾਫੀ ਚੇਂਜਸ ਜਿਹੜੀਆਂ ਆਉਣਗੀਆਂ। ਇਲੈਕਟ੍ਰੀਫਿਕੇਸ਼ਨ ਦੇ ਉੱਤੇ ਜ਼ੋਰ ਹਰ ਤਰ੍ਹਾਂ ਦਾ ਲਾ ਰਹੇ ਆ। ਢਾਂਚਾ ਕਿੰਨਾ ਕਦੋਂ ਤੱਕ ਤਿਆਰ ਹੋ ਪਾਊਗਾ ਕਿਉਂਕਿ 8 ਸਾਲ ਰਹਿ ਗਏ ਹਰਜੋਤ ਸਿੰਘ ਜੀ। ਜੇ 2030 ਵਾਲੀ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਇਲੈਕਟ੍ਰਿਸਿਟੀ ਦੀ ਮੰਗ ਬਹੁਤ ਵਧ ਰਹੀ ਹੈ। ਜਾਂ ਬਿਲਕੁਲ ਡੈਮੋਕ੍ਰੇਟ ਮੈਜੋਰਟੀ ਵਾਲੀ ਸਟੇਟ ਆ, ਹੋਏ ਜਾਣਾ 2025 ਦੇ ਵਿੱਚ ਫਾਈਨਲ ਵੋਟ ਹੋਊਗੀ ਇਹਦੇ ਸੰਬੰਧ ਦੇ ਵਿੱਚ। ਆਲਰੇਡੀ ਜਿੱਦਾਂ ਕਹਿੰਦੇ ਵੀ ਲਾਸ ਐਂਜਲਸ ਦੇ ਵਿੱਚ ਜਿਹੜੇ ਨਵੇਂ ਘਰ ਬਣਦੇ ਹੈਗੇ ਆ ਉਹਨਾਂ 'ਚ ਇਲੈਕਟ੍ਰਿਕ ਜੋ ਵਾਸ਼ਰ ਡਰਾਇਰ ਤੇ ਇਲੈਕਟ੍ਰਿਕ ਜਿਹੜੇ ਚੁੱਲ੍ਹੇ ਆ ਸਟੋਵ ਉਹਨਾਂ ਨੂੰ ਹੀ ਲਾਇਆ ਜਾ ਰਿਹਾ, ਗੈਸ ਨੂੰ ਨਹੀਂ ਲਾਇਆ ਜਾ ਰਿਹਾ ਹੈਗਾ। ਸੋ ਇਹ ਪ੍ਰਪੋਜ਼ਲ ਕਹਿੰਦੇ ਵੀ 50 ਸ਼ਹਿਰਾਂ ਕੈਲੀਫੋਰਨੀਆ ਦੇ ਵਿੱਚ, ਜਿਹਦੇ ਚ ਲਾਸ ਐਂਜਲਸ ਆ, ਸੈਨ ਫਰਾਂਸਿਸਕੋ, ਇਹਨਾਂ ਸਾਰਿਆਂ ਦੇ ਵਿੱਚ ਲੱਗੂਗਾ। ਸੋ ਇਹ ਗੱਲ ਬਹੁਤ ਜਿਹੜੀ ਫਿਕਰਮੰਦੀ ਵਾਲੀ ਵੀ ਲੋਕਾਂ ਦੇ ਲਈ ਨਾਲ ਦੇ ਨਾਲ ਰਹਿਣੀ ਆ ਵੀ ਬਾਈ ਚਾਂਸ ਬਿਜਲੀ ਚਲੇ ਜਾਂਦੀ ਆ, ਬਿਜਲੀ ਨਹੀਂ ਹੈਗੀ, ਬਿਜਲੀ ਗੁੱਲ ਹੋ ਜਾਵੇ ਤਾਂ ਫਿਰ ਭਾਈ ਰੋਟੀ ਕਿੱਦਾਂ ਗਰਮ ਕਰਨੀ ਆ। ਠੰਡ ਦੇ ਦਿਨਾਂ ਦੇ ਵਿੱਚ ਗਰਮੈਸ਼ ਜਿਹੜੀ ਉਹ ਕਿੱਦਾਂ ਲੈ ਕੇ ਆਉਣੀ ਆ, ਪਾਣੀ ਤੱਤਾ ਜਿਹੜਾ ਉਹ ਕਿੱਦਾਂ ਵਰਤਣਾ ਆ। ਜਾਂ ਤਾਂ ਫਿਰ ਇਹ ਢਾਂਚਾ ਵੀ ਉਸ ਤਰੀਕੇ ਦਾ ਪੂਰਾ ਸਹੀ ਤਰੀਕੇ ਨਾਲ ਤਿਆਰ ਜਿਹੜਾ ਉਹ ਕਰ ਸਕਣ। ਉਮੀਦ ਤਾਂ ਹੁਣ ਇਹੀ ਆ ਵੀ ਕਰ ਲੈਣ, ਨਹੀਂ ਤਾਂ ਫਿਰ ਤਾਂ ਭਾਈ ਕੋਟੀ ਪਊਗੀ ਇਹਨਾਂ ਦੇ। ਫਿਰ ਇਹੀ ਆਪਾਂ ਕਹਿ ਸਕਦੇ ਹਾਂ। ਉਹਨਾਂ ਲੋਕਾਂ ਨੂੰ ਵੀ ਮੈਸੇਜ ਆ ਜਿਨ੍ਹਾਂ ਨੇ ਨਵੇਂ ਖਰੀਦਣੇ ਹੈਗੇ ਅਪਲਾਇੰਸ, ਵੀ ਭਾਈ ਹੁਣ ਇਲੈਕਟ੍ਰਿਕ ਹੀ ਕੀਤੀ ਕਿਉਂਕਿ 8 ਸਾਲਾਂ ਨੂੰ ਫਿਰ ਚੇਂਜ ਕਰਨੇ ਪੈ ਜਾਣੇ, ਨਹੀਂ ਤਾਂ ਫਿਰ ਟਰੱਕਾਂ ਵਾਲਾ ਹੀ ਹਾਲ ਆ ਵੀ ਜਿਹੜਾ